ਇਸ ਟਾਈਮ ਪਿੰਡ ਦੇ ਕੰਮੀ ਸਨ ਉਹ ਸਿੱਖਾਂ ਦੇ ਜਾਣ ਵਾਲਿਆਂ ਦੇ ਉਹ ਬਾਅਦ ਚ ਸਾਰੇ ਬਣੇ ਚੌਧਰੀ ਬਣੇ ਹਨ। ਤੇ ਨਾਲ ਇਹ ਗੱਲ ਵੀ ਜਿਹੜੇ ਪਿੰਡ ਦੇ ਹਨ ਕੋਈ ਵੀ ਸੀ ਭਾਵੇਂ ਬਾਹਰ ਸੀ ਨਾ ਜੇ ਕਿਸੇ ਦੀ ਧੜ ਲੱਗੀ ਹੈ ਤੋੜੀ ਦੀ ਜਾਂ ਪੱਠੇ ਨੇ ਜਾਂ ਕਮਾਦ ਹੈ ਤੇ ਆਣਾ ਇਹ ਜਿਹੇ ਸੀਰੀ ਆ। ਅੱਛਾ ਇੱਥੋਂ ਫਿਰ ਆਹਾਂ ਤੇ ਫਿਰ ਕੁੱਟਣੇ ਸ਼ੁਰੂ ਕੀਤੇ ਨਾ। ਕਈਆਂ ਤੂੜੀ ਪਾਉਂਦੇ ਨੇ ਫਿਰ ਤੂੜੀ ਜੀ ਗੱਡਿਆ ਜੀ ਰੱਖ ਚੰਗਾ ਤੇ ਘੁਮਿਆਰ ਜਿੰਨੇ ਸਾਡੇ ਸਾਰੇ ਜਿੱਥੇ ਮਰਜ਼ੀ ਖੋਤੇ ਲਿਆ ਕੇ ਖਜਾਤੂ ਐ ਸੀ ਵੇਖਿਆ ਨਾ। ਨਿੱਕੇ ਦਾ ਨਾਂ ਸੁਣਿਆ ਸੀ। ਹਾਂ ਨਿੱਕਾ ਵੀ ਤੇ ਹਜਾਤੂ ਸੀ। ਅੱਛਾ ਨਿੱਕਾ ਘੁਮਿਆਰ ਆਹੋ ਤੇ ਹਜਾਤੂ ਉਹ ਨਿੱਕਾ ਘੁਮਿਆਰ ਘੁਲਦਾ ਵੀ ਸੀ। ਅੱਛਾ ਉਹ ਜਿਨ੍ਹਾਂ ਨੇ ਜਿਹੜੇ ਮਕਸਦ ਵਾਸਤੇ ਪਾਕਿਸਤਾਨ ਆਜ਼ਾਦ ਕਰਵਾਇਆ ਇੰਨੀ ਵੱਢ ਟੋਕ ਹੋਈ ਦੋਨਾਂ ਸਾਈਡਾਂ ਤੇ ਬਹੁਤ ਜ਼ਿਆਦਾ ਜ਼ੁਲਮ ਹੋਏ ਤੁਹਾਨੂੰ ਪਤਾ ਹੀ ਪੰਜਾਬ ਵੰਡਿਆ ਗਿਆ ਸਾਰਾ ਪੰਜਾਬ ਵੰਡੀਚਾ ਧੀਆਂ ਭੈਣਾਂ ਲੋਕਾਂ ਦੀਆਂ ਗਵਾਚ ਗਈਆਂ ਮਰ ਗਈਆਂ ਖੂਹਾਂ ਕੀ ਤੁਹਾਡਾ ਤੇ ਅੱਖਾਂ ਸਾਰੇ ਸਾਰਾ ਕੁਝ ਆਇਆ ਤੇ ਸੁਣਿਆ ਨਾ ਤੁਹਾਡੇ ਵੇਖਿਆ ਹੋਇਆ ਨਾ ਕਿ ਜਿਹੜੇ ਮਕਸਦ ਵਾਸਤੇ ਇਹਨਾਂ ਕੁਝ ਕਰਾਇਆ ਉਹ ਸਾਡਾ ਮਕਸਦ ਪੂਰਾ ਹੋਇਆ ਜਾਂ ਨਹੀਂ ਹੋਇਆ ਕਿਵੇਂ ਕਰਕੇ ਥੋੜੇ ਕੁਝ ਪਿੰਡ ਉਜੜਿਆ ਸੀ ਤੇ ਲੇਕਿਨ ਪਿੰਡ ਕਿਵੇਂ ਦਾ ਸੀ ਆਂਦੇ ਇੱਥੇ ਬੜੇ ਅਮੀਰ ਦੇ ਸਨ ਘਰ ਕਿਵੇਂ ਨੇ ਕੱਚੇ ਪੱਕੇ ਘਰ ਸਨ ਅਜੇ ਵੀ ਮੈਂ ਵੇਖਿਆ ਕਿ ਉਸ ਟਾਈਮ ਹੁਣ ਜਿਵੇਂ ਅਸੀਂ ਬੜੇ ਬਣਾਉਂਦੇ ਆ ਨਾ ਉਸ ਟਾਈਮ ਦੇ ਬੰਗਲੇ ਹੋਣੇ ਨੇ ਬੜੇ ਪੱਕੇ ਘਰ ਸਨ ਬਲਕਿ ਜਿਹੜਾ ਘਰ ਵੱਡੇ ਸਾਡੇ ਸ਼ਹਿਰ ਆਹੋਂ ਜ਼ੈਤਲੀ ਸ਼ਾਹ ਕੋਲ ਇਹ ਗੋਪੀ ਚੰਦ ਸੀ ਉਹਦਾ ਮਕਾਨ ਸੀ। ਅੱਛਾ ਗੋਪੀ ਚੰਦ ਹਾਂ ਤੇ ਜਿਹਦੇ ਚ ਅਸੀਂ ਇਹ ਪਿਆਰਾ ਲਾਲ ਸੀ ਖੱਤਰੀ ਸੀ ਹਾਂ ਗੋਪੀ ਚੰਦ ਵੀ ਖੱਤਰੀ ਹੋਣਾ ਹਨ ਦਾ ਨਾਮ ਤੇ ਆ ਜਿਹੜਾ ਕੋਠੀ ਹੈ ਜਿਹੜੀ ਹਾਂਜੀ ਡੋਗਰਾ ਵਾਲੀ ਇਹ ਭੋਲਾ ਸਿੰਘ ਸੀ। ਭੋਲਾ ਸਿੰਘ ਅੱਛਾ ਤੇ ਇਹ ਭਗਵਾਨ ਸਿੰਘ ਕਿਹੜਾ ਇਹ ਸੀ ਭਗਵਾਨ ਸਿੰਘ ਇਹ ਜਿਹੜਾ ਇੱਕ ਉਹ ਪੀਲਾ ਜਿਹਨੂੰ ਹੋਈ ਹੈ ਕਲੀ ਦੋ ਤਿੰਨ ਮੰਜ਼ਲਾਂ ਉਹ ਚਬਾਰਾ ਜਿਹਾ ਉਹ ਭਗਵਾਨ ਸ਼ਾਹ ਦਾ ਨਹੀਂ ਬਾਜ਼ਾਰ ਸੀ ਜਿਹੜਾ ਨਹੀਂ ਅੰਦਰ ਹੀ ਤੁਹਾਡੇ ਸ਼ਾਵਾਂ ਦੇ ਉਹਦੇ ਵਿੱਚ ਘਰ ਰਹਿੰਦਾ ਪਤਾ ਅੱਛਾ ਜਿਹੜਾ ਛੱਤਿਆ ਜਿਹਦਾ ਪੱਠਾ ਹੁੰਦਾ ਸੀ ਦੱਸਦੇ ਉਹ ਪੱਠਾ ਤੇ ਗੋਪੀ ਚੰਦ ਦਾ ਸੀ। ਅੱਛਾ ਗੋਪੀ ਚੰਦ ਸੀ ਹਾਂ ਨਹੀਂ ਉਹ ਜਿਹੜਾ ਇਹ ਜੰਜ ਘਰ ਦੀ ਗੱਲ ਕਰ ਰਹੇ ਜੰਜ ਘਰ ਦੀ ਗੱਲ ਕਰ ਰਿਹਾ ਜੰਜ ਘਰ ਜਿਹੜਾ ਸੀ ਨਾ ਉਹ ਉਸ ਵੇਲੇ ਸਿੱਖਾਂ ਦਾ ਜੰਜ ਘਰ ਸੀ। ਉਹ ਕੁਛ ਤੇ ਲਾਲ ਖਾਂ ਕੇ ਸਨ ਤੇ ਕੁਛ ਤੇ ਭੂੰਦੜੀ ਵਾਲੇ ਸਨ ਹੁਣ ਵੀ ਉਹ ਹੀ ਦੋਵੇਂ ਘਰ ਯਾਨੀ ਕਿ ਰਾਜਪੂਤ ਉੱਚ ਬੈਠੇ ਆ। ਹਾਂ ਰਾਜਪੂਤ ਅੱਛਾ ਤੇ ਬਾਬਾ ਜੀ ਉਂਝ ਪਿੰਡ ਦੇ ਵਿੱਚ ਸਾਰੇ ਘਰ ਇੰਜੀ ਭਰੇ ਭਰਾਏ ਇੰਜੀ ਪਏ ਸਨ ਜਾਂ ਜਿਹੜੇ ਨਹੀਂ ਇਹਨਾਂ ਲੁੱਟ ਲਿਆ ਸੀ ਲੋਕਾਂ ਨੇ ਲੁੱਟ ਲਏ ਲੋਕਲ ਜਿਹੜੇ ਕੰਮੀ ਸਨ ਨਾ ਪਿੰਡਾਂ 'ਚ ਇਹਨਾਂ ਸਭ ਜਿਵੇਂ ਤੁਸੀਂ ਅੱਗੇ ਦੱਸਿਆ ਕਿ ਬਣਿਆ ਚੌਧਰੀ ਸਮਾਨ ਸਾਰੇ ਥੋੜਾ ਬਹੁਤਾ ਦੇ ਦਿੱਤਾ ਮੰਜੀਆਂ ਬਿਸਤਰੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਸਿੱਖ ਸਨ ਅਸਲ 'ਚ ਸਾਰੇ ਚਲੇ ਗਏ ਜਿਹੜੇ ਸਾਡੇ ਇੱਥੇ ਕੰਮੀ ਅੱਛਾ ਉਹਨਾਂ ਚੋਂ ਮੈਂਬਰ ਬਣੇ ਹਨ ਚੌਧਰੀ ਬਣੇ ਹਨ ਕੋਈ ਸਾਈ ਸੀ ਅੱਛਾ ਕੋਈ ਤੇਲੀ ਸੀ ਕੋਈ ਜਲਾਹ ਸੀ ਅੱਛਾ ਕੋਈ ਚੀਂਬਾ ਸੀ ਤੇ ਉਹ ਸਾਰੇ ਮੈਂਬਰ ਸਨ ਉਹ ਇੱਕ ਤਾਂ ਇਕੱਠੇ ਹੋ ਕੇ ਤੇ ਦਿੰਦੇ ਹਨ ਵੀ ਆ ਇੰਨੇ ਘਰ ਨੇ ਤੇ ਇਹਨਾਂ ਨੂੰ ਆਹ ਮਕਾਨ ਦੇ ਦਿਓ ਆ ਇੰਨੇ ਘਰ ਨੇ ਆਹ ਦੇ ਸਰਨ ਦੇ ਹਨ ਜਾਂ ਕਈਆਂ ਘਰਾਂ 'ਚ ਕਣਕ ਬਹੁਤ ਜਗ੍ਹਾ ਪਈ ਸੀ ਤੇ ਉਹ ਫਿਰ ਲੋਕਾਂ ਨੂੰ ਬਣ ਗਿਆ 20 ਸਿਰ ਜਾਂ ਬੋਰੀ ਉਹ ਦੇ ਦਿੰਦੇ ਹਨ। ਬਲਕਿ ਸਾਡੇ ਨਾਲ ਤੋਂ ਆਖਿਆ ਜਿੱਥੇ ਜਿਹੜਾ ਸਪਤਸ਼ਾਹ ਦਾ ਘਰ ਸੀ ਨਾ ਇੱਥੇ ਬੜੀ ਕਣਕ ਸੀ ਬੋਰੀਆਂ ਲੱਗੀਆਂ। ਕਿਹੜੇ ਉਦੋਂ ਸੀ ਨੰਬਰਦਾਰ ਬਣੇ ਸੀ ਜੀ ਜਲਾਇਆ ਜੋ ਕਿਹੜਾ ਸੀ ਛਿੰਬਿਆਂ ਜੋ ਕਿਹੜਾ ਸੀ ਛਿੰਬਿਆਂ ਜੋ ਤੇ ਮਾਸਟਰ ਨਿਜ਼ਾਮਦੀਨ ਸੀ ਧੋਬੇ ਛਿੰਬੇ ਨਹੀਂ ਕੋਈ ਨਾਮ ਭਾਵੇਂ ਨਾਲ ਉਹ ਘਰ ਦੱਸ ਦਿਓ ਕਿਹੜੇ ਬਰਾਦਰੀ ਭਾਈ ਦਾ ਕਿਹੜਾ ਨਹੀਂ ਉਹ ਨਾਮ ਦੱਸ ਦਿਓ ਜੀ ਹੈ ਦੱਸਿਆ ਇੱਕ ਤੇ ਬਾਬਾ ਨਿਜ਼ਾਮਦੀਨ ਸੀ ਨਾ। ਅੱਛਾ ਇਹ ਛਿੰਬਾ ਇਹ ਕਰਾਮਤ ਦਾ ਪਿਓ ਅੱਛਾ ਕਰਾਮਤ ਆਲਾ ਲੋਕ ਦਾ ਅੱਛਾ ਆ ਜਿਹੜਾ ਸਾਡਾ ਡਾਕਟਰ ਅੱਛਾ ਬਿੱਲਾ ਲੱਗ ਗਿਆ ਪਤਾ ਇਹਨਾਂ ਦਾ ਦਾਦਾ ਸੀ। ਤੇਲੀਆਂ ਜੋ ਕੌਣ ਤੇਲੀਆਂ ਚੋਂ ਇੱਕ ਤੇ ਹੈਗਾ ਸੀ ਨੂਰ ਮੁਹੰਮਦ ਸੀ ਮਲਕ ਨੂਰ ਮੁਹੰਮਦ ਹਾਂ ਉਹ ਕਿਹੜੇ ਪਰਿਵਾਰ ਤੋਂ ਸੀ? ਉਹ ਜਿਹੜਾ ਇੱਥੇ ਹੋਇਆ ਨਾ ਆਪਣਾ ਸੁਲਤਾਨ ਕਿਆਂ ਦੇ ਵਿੱਚੋਂ ਹੀ ਸੀ ਉਹ ਲੇਕਿਨ ਸੁਲਤਾਨ ਕਿਆਂ ਚੋਂ ਮੈਂਬਰ ਕੋਈ ਨਹੀਂ ਸੀ। ਅੱਛਾ ਉਹ ਬਾਬਾ ਨੂਰਾ ਸੀ ਉਹਦਾ ਡੇਰਾ ਉਹ ਜਿਹੜਾ ਸੀ ਆਪਣਾ ਜਿੱਥੇ ਕਰਨਾਲੀਆਂ ਨੇ ਬਹੁਤੇ ਅੱਛਾ ਮੰਗੇ ਦਾ ਡੇਰਾ ਮੰਗਾ ਤੇਲੀ ਸੀ ਉਹਦਾ। ਅੱਛਾ ਮੰਗਾ ਤੇਲੀ ਉਹ ਵੀ ਮੈਂਬਰ ਸੀ। ਅੱਛਾ ਤੇ ਇਸ ਤਰ੍ਹਾਂ ਇਹ ਨਹੀਂ ਇੱਕ ਮਲਕ ਹਯਾਤ ਸੀ ਮਲਕ ਹਯਾਤ ਤੇ ਉਹ ਤਾਂ ਬੜਾ ਫੇਮਸ ਬੰਦਾ ਹੈ ਨਾ ਉਹ ਸੀ ਤੇ ਉਸ ਤੋਂ ਮਰਾਸੀਆਂ ਜੋ ਕਿਹੜਾ ਸੀ? ਮਰਾਸੀਆਂ ਚ ਹੁੰਦਾ ਸੀ ਇੱਥੇ ਉਹਦਾ ਨਾਂ ਸੀ ਨਕਲੀਏ ਬੜੇ ਸੁਣਦਾ ਹੁੰਦਾ ਸੀ ਉਹ। ਇਹ ਬਰਕਤ ਜਿਹੜਾ ਵਾ ਉਹਨਾਂ ਚੋਂ ਨਹੀਂ ਇਹ ਬਰਕਤ ਉਹਦੇ ਮੁੰਡੇ ਸਨ ਇੱਕ ਦਾ ਨਾਂ ਸ਼ਰੀਫ ਸੀ ਹਾਂ ਸ਼ਰੀਫ ਇੱਕ ਦਾ ਮਨਜ਼ੂਰ ਸੀ। ਅੱਛਾ ਤੇ ਮਨਜ਼ੂਰ ਤਾਂ ਹੀ ਵੇਖਿਆ ਹੋਇਆ ਇਹ ਨਾਂ ਭੁੱਲ ਗਿਆ ਮੈਨੂੰ ਦੱਸ। ਸ਼ਰੀਫ ਵੀ ਹੁਣ ਪਿੱਛੇ ਜੀ ਮੈਨੂੰ ਲੱਗਦਾ ਹਾਂ ਤੇ ਉਹ ਜਿਹੜਾ ਸੀ ਇਹ ਉਹਨਾਂ ਉਹ ਜਿਹੜੇ ਦੁਨੀਆ ਦੇ ਰਸ ਰੁਸ ਗਏ ਨਾ ਸਾਰੇ ਫਿਰ ਉਹ ਨਾਈ ਬਣੇ। ਅੱਛਾ ਫਿਰ ਉਹ ਹਜਾਮਤਾਂ ਜੁਮਤਾਂ ਕਰਨ ਲੱਗੇ। ਠੀਕ ਜਿਵੇਂ ਤੁਸੀਂ ਕਹਿ ਰਹੇ ਕਿ ਉਸ ਟਾਈਮ ਉਜੜਿਆ ਬਾਗਾਂ ਦੇ ਗੱਲ ਹੈ ਜਿਵੇਂ ਕੋਈ ਸਾਰੀਆਂ ਜਾਤਾਂ ਜਿਹੜਾ ਉਸ ਟਾਈਮ ਉਹਨਾਂ ਦੇ ਮਾਜਰਾ ਜੀ
ਕਿਉਂਕਿ ਅਸਲ ਜਿਹੜੀ ਗੱਲ ਉਹ ਤੇ ਕਰਨੀ ਪੈਣੀ ਹੈ ਨਾ। ਜਿਹੜੇ ਉਸ ਟਾਈਮ ਜਿੰਨੇ ਕੰਮੀ ਸਨ ਹਾਂ ਪਿੰਡ ਵਾਲਿਆਂ ਕੋ ਮਾਜ਼ਰਤ ਮੈਂ ਕਰਨਾ ਪਹਿਲੇ, ਜਿਹੜੇ ਉਸ ਟਾਈਮ ਪਿੰਡ ਦੇ ਕੰਮੀ ਸਨ ਉਹ ਸਿੱਖਾਂ ਦੇ ਜਾਣ ਵਾਲਿਆਂ ਦੇ, ਉਹ ਪਿੰਡ ਉਜੜਿਆ ਸੀ ਤੇ ਲੇਕਿਨ ਪਿੰਡ ਕਿਵੇਂ ਦਾ ਸੀ ਆਂਦੇ ਇੱਥੇ ਬੜੇ ਅਮੀਰ ਦੇ ਸਨ, ਘਰ ਕਿਵੇਂ ਦੇ ਕੱਚੇ ਘਰ ਪੱਕੇ ਨਹੀਂ ਪੱਕੇ ਘਰ ਸਨ। ਹਜੇ ਵੀ ਮੈਂ ਵੇਖਿਆ ਕਿ ਉਸ ਟਾਈਮ ਹੁਣ ਜਿਵੇਂ ਅਸੀਂ ਬੰਗਲੇ ਬਣਾਉਂਦੇ ਆ ਨਾ, ਉਸ ਟਾਈਮ ਦੇ ਬੰਗਲੇ ਹੋਣੇ ਨੇ। ਬੜੇ ਪੱਕੇ ਘਰ, ਬੜੇ ਪੱਕੇ ਘਰ ਸਨ। ਬਲਕਿ ਜਿਹੜਾ ਘਰ ਵੱਡੇ ਸਾਡੇ ਸ਼ਾਹ ਅਹਿਮਦ ਅਤਲੀ ਸ਼ਾਹ ਕੋਲ ਸੀ, ਇਹ ਗੋਪੀ ਚੰਦ ਸੀ, ਉਹਦਾ ਮਕਾਨ ਸੀ। ਅੱਛਾ ਗੋਪੀ ਚੰਦ। ਹਾਂ ਤੇ ਜਿਹਦੇ ਚ ਅਸੀਂ ਇਹ ਪਿਆਰਾ ਲਾਲ ਸੀ, ਖੱਤਰੀ ਸੀ। ਹਾਂ ਗੋਪੀ ਚੰਦ ਵੀ ਖੱਤਰੀ ਹੋਣਾ ਹਨ ਦਾ ਨਾਮ। ਤੇ ਆ ਜਿਹੜਾ ਕੋਠੀ ਆ ਜਿਹੜੀ ਹਾਂਜੀ ਡੋਗਰਾਂ ਵਾਲੀ ਇਹ ਭੋਲਾ ਸਿੰਘ ਸੀ। ਭੋਲਾ ਸਿੰਘ। ਅੱਛਾ ਤੇ ਇਹ ਭਗਵਾਨ ਸਿੰਘ ਕਿਹੜਾ ਸੀ? ਇਹ ਸੀ ਭਗਵਾਨ ਸਿੰਘ। ਇਹ ਜਿਹੜਾ ਇੱਕ ਉਹ ਪੀਲਾ ਜਿਹਨੂੰ ਹੋਈ ਹੈ ਕਲੀ, ਦੋ ਤਿੰਨ ਮੰਜ਼ਲਾਂ ਹੈ ਉਹ ਚਬਾਰਾ ਜਿਹਾ, ਉਹ ਭਗਵਾਨ ਸ਼ਾਹ ਦਾ ਸੀ? ਨਹੀਂ ਬਾਜ਼ਾਰ ਸੀ ਜਿਹੜਾ, ਨਹੀਂ ਅੰਦਰ ਹੀ ਤੁਹਾਡੇ ਸ਼ਾਵਾਂ ਦੇ ਉਹਦੇ ਵਿੱਚ ਘਰ ਰਹਿੰਦਾ ਪਤਾ ਨਹੀਂ। ਅੱਛਾ ਜਿਹੜਾ ਛੱਤਿਆ ਜਿਹਦਾ ਪੱਠਾ ਹੁੰਦਾ ਸੀ ਦੱਸਦੇ, ਉਹ ਪੱਠਾ ਤੇ ਗੋਪੀ ਚੰਦ ਦਾ ਸੀ। ਗੋਪੀ ਚੰਦ। ਅੱਛਾ ਗੋਪੀ ਚੰਦ ਸੀ। ਹਾਂ ਨਹੀਂ ਉਹ ਜਿਹੜਾ ਇਹ ਜੰਜ ਘਰ ਦੀ ਗੱਲ ਕਰ ਰਹੇ ਜੰਜ ਘਰ ਦੀ ਗੱਲ ਕਰ ਰਿਹਾ। ਜੰਜ ਘਰ ਜਿਹੜਾ ਸੀ ਨਾ ਉਹ ਉਸ ਵੇਲੇ ਸਿੱਖਾਂ ਦਾ ਜੰਜ ਘਰ ਸੀ। ਉਹ ਕੁਛ ਤੇ ਲਾਲ ਖਾਂ ਕੇ ਸਨ ਤੇ ਕੁਛ ਤੇ ਭੂੰਦੜੀ ਵਾਲੇ ਸਨ। ਹੁਣ ਵੀ ਉਹ ਹੀ ਦੋਵੇਂ ਘਰ ਯਾਨੀ ਕਿ ਰਾਜਪੂਤ ਉੱਚ ਬੈਠੇ ਆ। ਹਾਂ ਰਾਜਪੂਤ। ਅੱਛਾ ਤੇ ਬਾਬਾ ਜੀ ਉਂਝ ਪਿੰਡ ਦੇ ਵਿੱਚ ਸਾਰੇ ਘਰ ਇੰਜ ਭਰੇ ਭਰਾਏ ਇੰਜ ਪਏ ਸਨ ਜਾਂ ਜਿਹੜੇ ਨਹੀਂ ਇਹਨਾਂ ਲੁੱਟ ਲੈ ਸੀ ਲੋਕਾਂ ਨੇ ਲੁੱਟ ਲਏ। ਲੋਕਲ ਜਿਹੜੇ ਕੰਮੀ ਸਨ ਨਾ ਪਿੰਡਾਂ 'ਚ, ਇਹਨਾਂ ਸਭ ਜਿਵੇਂ ਤੁਸੀਂ ਅੱਗੇ ਦੱਸਿਆ ਕਿ ਬਣਿਆ ਚੌਧਰੀ ਸਮਾਨ ਸਾਰੇ ਥੋੜਾ ਬਹੁਤਾ ਦੇ ਦਿੱਤਾ, ਮੰਜੀਆਂ ਬਿਸਤਰੇ ਦਾਣਾ ਫੱਕਾ ਹਰ ਸ਼ੈ ਲੁੱਟ ਲਈ। ਬਾਬਾ ਜੀ ਫਿਰ ਤੁਹਾਡੇ ਜਦੋਂ ਤੁਸੀਂ ਜ਼ਾਦ ਭਾਈ ਤੁਸੀਂ ਮਾਈਗ੍ਰੇਟਰ ਸਾਰੇ ਤੁਹਾਡੇ ਵੱਡਿਆਂ ਕੋਲ ਚਲੋ ਤੁਸੀਂ ਦੱਸਿਆ ਹੋਣਾ, ਜੇ ਤੁਸੀਂ ਉਧਰੋਂ ਇੱਧਰ ਆਏ ਇਹਨਾਂ ਫਿਰ ਤੁਹਾਡੇ ਪੈਰ ਕਿਵੇਂ ਲੱਗੇ? ਤੁਹਾਨੂੰ ਕੁਝ ਨਹੀਂ ਇੱਧਰ ਵਾਲੇ ਅੱਗੋਂ ਐਕਸੈਪਟ ਨਹੀਂ ਕੀਤਾ? ਇੱਧਰ ਵਾਲੇ ਜਿਹੜੇ ਲੋਕਲ ਸਨ ਇਹਨਾਂ ਨੇ ਉਹ ਜਿੰਨਾ ਜੋ ਕਰ ਸਕਦੇ ਹਨ ਜਿੰਨਾ ਉਹ ਦਾਣਾ ਫੱਕਾ ਦਿੰਦੇ ਰਹੇ। ਕੋਈ ਮੁੱਲ ਫਿਰ ਲਿਆ ਕੇ ਲੋਕ ਖਾਣ ਡਿਆ ਪਿਆ, ਕੋਈ ਮਿਹਨਤ ਮਜ਼ਦੂਰੀ ਕਰਨ ਡਿਆ ਪਿਆ। ਕਰਦਿਆਂ ਕੋਈ ਟਾਈਮ ਇਹ ਆਇਆ ਫਿਰ ਵੀ ਜ਼ਮੀਨਾਂ ਕਿੱਲਾ ਜੀ ਦਾ ਹਿਸਾਬ ਤੇ ਮਿਲਣਾ ਸ਼ੁਰੂ ਹੋ ਗਿਆ ਸਾਰਿਆਂ ਨੂੰ। ਫਿਰ ਉਹ ਕੁਝ ਲੋਕਾਂ ਦੇ ਆਸਰੇ ਬਣ ਗਏ। ਅਲਾਟਮੈਂਟ ਤੇ ਫਿਰ ਦੇਣਾ ਅਲਾਟਮੈਂਟ ਫਿਰ ਦੂਜਾ ਇਹ ਵੀ ਸਭ ਤੋਂ ਪਹਿਲਾਂ ਜਿਹੜੇ ਇੱਥੇ ਅਸੀਂ ਆਏ ਆ ਤੇ ਉਸ ਵੇਲੇ ਇਹ ਜਿਹੜੇ ਪਿੰਡ ਵਾਲੀ ਚੌਧਰਾ ਖਤਮ ਹੋਈ ਆ ਕਮੀਆਂ ਦੀ, ਤੇ ਫਿਰ ਸਾਡਾ ਮੇਰਾ ਤਾਇਆ ਸੀ ਅਤਲੀ ਸ਼ਾਹ, ਉਹ ਪਿੱਛੇ ਸਫੈਦਪੋਸ਼ ਵੀ ਸੀ, ਉਹ ਨੰਬਰਦਾਰ ਬਣਿਆ ਇੱਥੇ। ਚੌਧਰੀ ਲਾਲ ਖਾਂ ਹੀ ਰਾਜਪੂਤ, ਉਹ ਨੰਬਰਦਾਰ ਬਣਿਆ। ਅੱਛਾ ਤੇ ਇੱਕ ਰਾਜਪੂਤ ਸੀ ਹੋਰ ਗੁਲਾਮ ਮੁਹੰਮਦ ਨਾਂ ਸੀ, ਨਹੀਂ ਗੁਲਾਮ ਮੁਹੰਮਦ ਅਰਾਈ ਸੀ, ਉਹ ਬਣਿਆ ਨੰਬਰਦਾਰ। ਤੇ ਗਰੋਟੇ ਵਾਲਾ ਚ ਇੱਕ ਨੰਬਰਦਾਰ ਸੀ, ਉਹਦਾ ਨਾਮ ਮੈਨੂੰ ਪਤਾ ਨਹੀਂ ਕੀ ਸੀ, ਗੁਲਾਮ ਰਸੂਲ ਸੀ ਕੀ ਸੀ। ਵੀਡੀਓ ਰੁਕੀ ਤੂੰ ਇਹ ਮੈਂ ਇੱਕ ਗੱਲ ਪੁੱਛਣੀ ਤੁਹਾਨੂੰ ਚਾਹੁੰਦਾ, ਇਹ ਮੈਨੂੰ ਦੱਸਿਓ ਕਿ ਜਿਹੜਾ ਤੁਸੀਂ ਪਹਿਲਾਂ ਦੱਸੇ ਸੀ ਗੱਲ ਕਿ ਅਸੀਂ ਡੇਰੇ ਭੂਸੜੀਆਂ ਵਾਲੇ ਦੇ ਆ ਕੇ ਬੈਠੇ ਆ, ਆਹੋ ਜਿਹੜਾ ਭੂਸੜੀਆਂ ਵਾਲਾ ਪਿੰਡੋਂ ਬਾਹਰ ਸੀ, ਆਹੋ ਇਹ ਕੁਝ ਮੈਂ ਅਗਲਿਆਂ ਵੀ ਬਜ਼ੁਰਗਾਂ ਹੋਰਾਂ ਤੋਂ ਵੀ ਸੁਣਿਆ ਕਿ ਜਿੰਨੇ ਵੀ ਉਧਰੋਂ ਦੇ ਪਨਾਹਗੀਰ ਆਉਂਦੇ ਸੀ ਉਹਨਾਂ ਨੇ ਕੋਸ਼ਿਸ਼ ਰਹੀ ਉਹਨਾਂ ਮੈਂਬਰਾਂ ਦੀ ਕਿ ਉਹਨਾਂ ਨੂੰ ਬਾਰ-ਬਾਰ ਵਾਇਆ ਜਾਵੇ, ਬਾਰ-ਬਾਰ ਡੇਰਿਆਂ ਦੇ ਰਹੇ ਨੇ। ਅੱਛਾ ਭੂਸੜੀਆਂ ਵਾਲੇ ਡੇਰੇ ਤੇ ਵੀ ਰਹਿائش ਹੈਗੀ ਸੀ ਕਿ ਜਾਂ ਡੇਰੇ ਨਹੀਂ? ਉੱਥੇ ਰਹਿ ਨਹੀਂ, ਸਿਰਫ ਬਾਹਰ ਡੇਰੇ ਹੀ ਸਨ। ਡੇਰੇ ਸੀ। ਅੱਛਾ ਡੇਰਾ ਸਿਰਫ ਇੱਕ ਆ ਸੀ ਹਾਂ ਆਪ ਹੁੰਦਾ ਜਿਹੜਾ ਸਪੂਰ ਸਿੰਘ ਦਾ, ਅੱਛਾ ਕਿਉਂਕਿ ਸਪੂਰ ਸਿੰਘ ਦਾ ਡੇਰਾ ਉਹ ਡੇਰਾ ਸੀ, ਆ ਜਿਹੜਾ ਮਾਂ ਸਾਰਗੀਆਂ ਵਾਲਾ ਸਾਂਗਰੀਆਂ ਇਹ ਡੇਰਾ ਸੀ। ਅੱਛਾ ਜੀ। ਤੇ ਆ ਡੋਗਰਾਂ ਵਾਲੇ ਡੇਰੇ ਡੂਰੇ ਜਿਹੜੇ ਨੇ ਨਾ ਇਹਨਾਂ ਦੇ ਰਹਿائش ਨਹੀਂ ਇਹ ਤੇ ਆਪ ਇਹਨਾਂ ਮੁੜ ਕੇ ਲੋਕਾਂ ਆਪ ਬਣਾਏ ਨੇ ਨਾ। ਅੱਛਾ ਤੇ ਕੱਚੀਆਂ ਕੁੜਾਂ ਕਢਾਈ ਸਨ। ਠੀਕ ਤੇ ਫਿਰ ਲੋਕ ਸੀਟ ਬਹਿ ਗਏ। ਬਾਬਾ ਤੇ ਜਿਹੜਾ ਇੱਥੇ ਡੇਰਾ ਨਾਲ ਬੇਰ ਵਾਲਾ, ਆਹੋ ਬਾਬੇ ਦੀ ਬੇਰ ਜਿਹਨੂੰ ਕਹਿੰਦੇ, ਇਹ ਗੁਰਦੁਆਰਾ ਉਦੋਂ ਸਹੀ ਸੀ, ਜ਼ਬਰਦਸਤ ਸੀ ਉਸ ਟਾਈਮ ਜਦੋਂ ਤੁਸੀਂ? ਨਹੀਂ ਜ਼ਬਰਦਸਤ ਨਹੀਂ, ਵੈਸੇ ਹੈ ਸੀ। ਇਹ ਤਰੇਣਾ ਬਾਅਦ ਚ ਫਿਰ ਪਈਆਂ ਨਾ, ਹੁਣ ਤੇ ਡੇਰਾ ਵਾਲਾ ਹੋਇਆ ਪਿਆ। ਉਹ ਤੁਸੀਂ ਉਸ ਸਮੇਂ ਕਿਤੇ ਵੇਖਿਆ ਕੋਈ 5-7 ਸਾਲ ਬਾਅਦ ਜਾਂ 10 ਸਾਲ ਬਾਅਦ? ਕਹਿੰਦੇ ਬਹੁਤ ਸੋਹਣਾ ਹੁੰਦਾ ਸੀ ਉਹਨੂੰ, ਬਾਗ ਸੀ ਉੱਥੇ, ਉਹਨੂੰ ਕਿਸੇ ਰਿਪੇਅਰ ਹੀ ਨਹੀਂ ਕੀਤਾ। ਨਹੀਂ ਉਂਝ ਬਾਬਾ ਜੀ ਅਸੀਂ ਪੁੱਛਦੇ ਪਏ ਹਾਂ ਕਿ ਹੁਣ ਤੇ ਅਸੀਂ ਵੇਖਿਆ ਸਿਰਫ ਉਹ ਰਹਿ ਗਿਆ, ਉਦੋਂ ਉੱਥੇ ਕਿਵੇਂ ਦਾ ਸੀ? ਉਹ ਸਰੋਵਰ ਜਿਹਾ ਸੀ, ਉਹਨੂੰ ਕੀ ਕਹਿੰਦਾ ਜੀ? ਸਰੋਵਰ ਹੀ ਕਹਿੰਦੇ ਆ ਤਲਾਬ ਨੂੰ। ਅਸੀਂ ਸਰੋਵਰ ਇਹਨਾਂ ਨੂੰ ਪਤਾ ਲੱਗਣਾ, ਤਲਾਬ ਹੈ ਸੀ ਪੱਕਾ? ਨਹੀਂ ਹਾਂ ਉਹ ਇਹਨਾਂ ਨੇ ਵੇਖਿਆ ਫਿਰ ਲੇਟ, ਕਹਿੰਦੇ ਹੈ ਸੀ ਤਲਾਬ। ਅੱਛਾ ਹਾਂ, ਨਾਲਾਂ ਦੇ ਬਾਗ ਵੀ ਹੁੰਦਾ ਸੀ ਉਹਦੇ? ਬਾਗ ਛੋਟਾ ਹੀ ਸੀ ਲੇਕਿਨ ਹੈ ਸੀ ਥੋੜਾ ਜਿਹਾ ਬਾਗ। ਅੱਛਾ ਇੱਕ ਮੈਂ ਗੱਲ, ਜਿਹੜੇ ਮੈਂਬਰ ਆ ਜਿਹੜੇ ਤੁਸੀਂ ਕਹਿੰਦੇ ਕਿ ਪਿੰਡ 'ਚ ਮੈਂਬਰ ਬਣੇ, ਇਹ ਮੈਂਬਰ ਕਿੰਨੇ ਕੁ ਸਾਲਾਂ ਬਾਅਦ ਖਤਮ ਹੋਏ ਸੀ? ਨਵੇਂ 2-3 ਸਾਲਾਂ ਬਾਅਦ। ਹਾਂ ਯਾਨੀ ਕਿ ਤੁਸੀਂ ਕਹਿ ਲਓ ਕਿ 1950 ਤੱਕ ਖਤਮ ਹੋ ਗਏ। ਖਤਮ ਹੋ ਗਏ। ਠੀਕ ਤੇ ਇਹ ਪਿੰਡ ਦੇ ਕੋਈ ਕਹਿੰਦੇ ਦਰਵਾਜ਼ੇ ਸੀ 4, ਜਿੱਥੋਂ ਕਿਲਾ ਜੀ ਮਿਲ ਗਿਆ ਨਾ ਪਨਾਹਗੀਰਾਂ ਨੂੰ, ਹਾਂ ਫਿਰ ਉੱਡ ਗਏ। ਅੱਛਾ ਬਾਬਾ ਜੀ ਭਾਈ ਦੱਸਦੇ ਜਿਵੇਂ ਗੱਲ ਕੀਤੀ, ਇਹ ਜਦੋਂ ਤੁਸੀਂ ਆਏ ਸੀ ਮੈਂ ਤੁਹਾਨੂੰ ਇਹ ਕਹਿਣਾ ਕਿ ਥੋੜਾ ਉਹਨਾਂ ਸਾਨੂੰ ਨਕਸ਼ਾ ਵਾਸਤੇ ਕਿ ਤੁਸੀਂ ਕਿਵੇਂ ਦਾ ਵੇਖਿਆ ਪਿੰਡ? ਦਰਵਾਜ਼ੇ ਐਸਾ ਆਲੇ ਦੁਆਲੇ ਪਿੰਡ ਨੂੰ ਆਂਦੇ ਦਰਵਾਜ਼ੇ ਸਨ? ਕੋਈ ਦਰਵਾਜ਼ਾ ਵੇਖਿਆ ਪਿੰਡ ਨੂੰ ਰਾਵਣ ਆਉਂਦੇ ਦਰਵਾਜ਼ੇ ਹੁੰਦੇ ਆ? ਦਰਵਾਜ਼ੇ ਇਸ ਤਰ੍ਹਾਂ ਸੀ, ਮਿਸਾਲ ਦੇ ਤੌਰ ਤੇ ਆਹ ਜਿਹੜਾ ਘਰ ਹੈ ਨਾ ਕੋਠੀ ਦੇ ਨਾਲ ਉਰਲੇ ਬੰਨੇ ਘਰ ਨੇ,
ਹਾਂਜੀ ਇੱਥੇ ਇੱਕ ਜਿੱਥੇ ਅਕਬਰ ਦਾ ਘਰ ਹੈ ਡੋਗਰ ਦਾ, ਹਾਂ 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 ਤੇ ਇੱਥੇ ਇੱਕ ਗੇਟ ਹੁੰਦਾ ਸੀ ਵੱਡਾ ਸਾਰਾ ਲੱਗਾ। ਅੱਛਾ ਅੱਛਾ ਹਾਂਜੀ ਅੱਛਾ ਉਹ ਬਾਅਦ 'ਚ ਇਹਨਾਂ ਨੇ ਜਿੱਥੇ ਇਹਨਾਂ ਨੇ ਬਣਾਏ ਨੇ ਘਰ ਮਿੱਡੇ ਕਿਆਂ ਵਗੈਰਾ, ਹਾਂ 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 ਇੱਥੇ ਹੋਰ ਬੜਾ ਥੋੜਾ ਜਿਹਾ ਅੱਗੇ ਕਰਕੇ ਗੇਟ ਹੁੰਦਾ ਸੀ ਉਹ। ਅੱਛਾ ਤੇ ਉਹ ਲਾ ਕੰਧ ਕੁੰਧ ਵੀ ਦੇੜ ਦੂਰ ਲੋਕ ਅੱਛਾ ਇੱਥੇ ਇਹ ਇੱਥੇ ਜਿੱਥੇ ਬੜਾ ਛੱਪੜ ਸੀ ਵਿੱਚ, ਇੱਥੇ ਹਾਂ। ਬੜਾ ਵੱਡਾ। ਇਹ ਚੰਗੜ ਵਾਲੀ ਮਸਜਿਦ ਆ ਜਿੱਥੇ, ਉੱਥੇ ਵੀ ਕੋਈ ਇੰਜ ਦਾ ਗੇਟ ਸੀ? ਨਹੀਂ ਅੱਛਾ ਤੇ ਪਿੰਡ ਉਹ ਤੋਂ ਥਾਂ ਸਾਰਾ ਉਂਝ ਹੀ ਵੇਲਾ ਪਿਆ ਸੀ, ਆਬਾਦੀ ਜਿੰਨੀ ਆ ਨਾ ਸਾਰੀ ਇਹ ਸਾਰੀ ਬਾਅਦ ਚ ਬਣੀ ਆ। ਅੱਛਾ ਹੁਣ ਤੁਹਾਨੂੰ ਇੱਕ ਹੋਰ ਪੁੱਛਦੇ ਆ ਕਿ ਉੱਥੇ ਖਰਾਸ ਕੋ ਜਿਹੜੇ ਸੀ ਉਦੋਂ ਦੇ ਮਸ਼ਹੂਰ ਕਿਹੜਾ ਸੀ ਖਰਾਸ ਜਿੱਥੇ ਅੱਡਾ? ਉਹ ਜਿਹੜੇ ਖਰਾਸ ਸਨ, ਇੱਕ ਤੇ ਖਰਾਸ ਸੀ ਸ਼ਰੀਫ ਲੋਹਾਰ ਦਾ, ਅੱਛਾ ਜੀ ਉਹ ਜਿਹੜਾ ਮੁੰਦਰੀਆਂ ਵਾਲਾ ਜਨਮ ਆਉਂਦੇ ਨੇ, ਅੱਛਾ ਅੱਛਾ ਜੀ ਤੇ ਦੋ ਖਰਾਸ ਪਰਾਂ ਸਨ ਬਰਾਬਰੀ। ਬਾਬਾ ਨੂਰਦੀਨ ਹੁੰਦਾ ਸੀ ਇੱਕ, ਤੇ ਇੱਕ ਕਾਲਾ। ਤੇ ਕੋਈ ਸਿੱਖਾਂ ਦੇ ਦੌਰ ਦਾ ਵੀ ਖਰਾਸ ਹੈਗਾ ਸੀ ਇੱਥੇ? ਉਹ ਇਹ ਸਿੱਖਾਂ ਦੇ ਵੇਲੇ ਹੀ ਸਨ। ਅੱਛਾ। ਪਹਿਲੇ ਦੱਸਣ ਦੇ ਜਦੋਂ ਆਏ ਨਾ। ਤੇ ਇਹ ਜਿੱਥੇ ਇੱਕ ਆ ਜਿੱਥੇ- ਕਰਕੇ ਮੀਰਾ ਸਰਕਾਰ ਆ ਉੱਥੇ ਵੀ ਇੱਕ ਕਹਿੰਦੇ ਖਰਾਸ ਹੁੰਦਾ ਸੀ ਮੀਰਾ ਸਰਕਾਰ ਦਾ। ਉਹ ਕਿਹਦੀ ਮਸ਼ੀਨ ਹੁੰਦੀ ਸੀ? ਗੋਪੀ ਚੰਦ ਦੀ ਤਾਂ ਨਹੀਂ ਸੀ ਕਿਤੇ ਉਹ? ਇੰਨੀਆਂ ਕੋ ਲੱਗਾ ਉੱਥੇ ਹੈ ਸੀ। ਹਾਂ ਤੇ ਇਹ ਜਿਹੜਾ ਦਰਬਾਰ ਆ ਆਹੋ ਇਹ ਉਦੋਂ ਕਿਵੇਂ ਦਾ ਸੀ? ਕੱਚਾ ਸੀ ਜਿਹੜਾ ਸਰਕਾਰਾਂ ਦਾ ਦਰਬਾਰ ਆ ਮੀਰਾ ਸਰਕਾਰ ਦਾ? ਹਾਂਜੀ ਕੱਚਾ ਹੀ ਸੀ। ਕੱਚਾ ਹੀ ਸੀ? ਆਹ ਉਦੋਂ ਮੇਲਾ ਲੱਗਦਾ ਹੁੰਦਾ ਸੀ? ਮੇਲਾ ਲੱਗਦਾ ਹੈ, ਮਾੜਾ ਮੋਟਾ ਲੱਗਦਾ ਸੀ। ਅੱਛਾ ਅੱਛਾ ਤੇ ਵੈਸੇ ਇਹਦੀ ਬੰਤਾ ਜਿਹੜੀ ਸੀ ਉਹ ਸ਼ੁਰੂ ਤੋਂ ਹੀ ਠੀਕ ਸੀ। ਅੱਛਾ 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 ਸੌਂਸਾਨ ਜਿਹੜੀ ਸੀ ਉਹ ਕੋਈ ਡਰਦਾ ਨਹੀਂ ਸੀ ਖਾਂਦਾ ਇਹਦੀ। ਅੱਛਾ 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 ਅੱਛਾ। ਇਹ ਹੁਣ ਅਸੀਂ ਤੇ ਪੁੱਛ ਦੂਜਾ ਹਾਂਜੀ। ਇਸ ਤਰ੍ਹਾਂ ਸੀ ਜੀ ਜੀ ਵੀ ਇਸ ਤਰ੍ਹਾਂ ਦੇ ਬਜ਼ੁਰਗ ਸਨ ਵੀ ਪੀਰ ਵਾਰਿਸ ਸ਼ਾਹ ਦੀ ਵਫਾਤ ਇੱਥੇ ਇਹਨਾਂ ਦੇ ਕੋਲ ਹੋਈ। ਉਹ ਅੱਛਾ ਅੱਛਾ ਇਹ ਕਨਫਰਮ ਹੈ ਜੀ? ਇਹ ਅੱਛਾ ਇਹਨਾਂ ਦੇ ਕੋਲ ਹੋਈ ਹੈ? ਵਾਰਿਸ ਸ਼ਾਹ ਰਹਿਮਤੁল্লাਹ ਜਿਹੜੇ ਜੰਡਿਆਲੇ ਸ਼ੇਰ ਖਾਨ ਇਹਦੀ ਗੱਲ ਕਰਦੇ? ਪੰਜਾਬੀ ਸ਼ਾਇਰ ਹਾਂਜੀ ਇਹਨਾਂ ਪੰਜਾਬੀ ਦੀ ਸ਼ਾਇਰ ਹੋਏ ਜੀ ਹਾਂ। ਨੇ ਬਰੇਸਗੀਰ ਵੀਰ ਦੇ ਉਹਨਾਂ ਦੇ- ਵੀਰ ਦੇ ਵਾਰਿਸ ਕਹਿ ਲਓ। ਹਾਂ, ਉਹਨਾਂ ਦੀ ਜਿਹੜੀ ਫੌਤਗੀ ਹੈ ਨਾ ਹਾਂਜੀ ਇਹਨਾਂ ਦੇ ਕੋਲ ਇੱਥੇ ਹੋਈ ਸੀ। ਇੱਥੇ ਹੀ ਅੱਛਾ ਤੇ ਫਿਰ ਇੱਥੋਂ ਉਹਨਾਂ ਜੰਡਿਆਲੇ ਖੜਿਆ। ਅੱਛਾ ਇੱਥੋਂ ਉਹਨਾਂ ਦੀ ਇਹ ਬੜੇ- ਮਈਤ ਨੂੰ ਉੱਥੇ ਲਿਜਾ ਕੇ ਦਫਨਾ ਜਦੋਂ ਇੱਥੇ ਇਹਨਾਂ ਨੇ ਡੇਰਾ ਲਾਇਆ ਨਾ ਬਜ਼ੁਰਗਾ ਮੀਰਾ ਮੁਸਵਾ ਵਾਲਿਆਂ ਨੇ, ਜੀ ਜੀ ਤੇ ਪਿੰਡ ਉਹ ਸੀ ਜਿੱਥੇ ਕਬਰਾਂ ਨੇ। ਅੱਛਾ 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 ਬਾਬਾ ਜੀ ਆਖਰ ਤੇ ਮੈਂ ਤੁਹਾਨੂੰ ਨਾ ਦੋ ਚਾਰ ਗੱਲਾਂ ਪੁੱਛਾਂਗਾ। ਕਿਆ ਜਦੋਂ ਤੁਸੀਂ ਇਕੱਠੇ ਵੱਸਦੇ ਹੋ, ਹਾਂ ਵੰਡ ਨਹੀਂ ਸੀ ਹੋਈ, ਹੂੰ। ਸਾਰੇ ਧਰਮ ਜਿਹੜੇ ਨੇ ਹੂੰ। ਸਿੱਖ ਹਿੰਦੂ ਮੁਸਲਮਾਨ ਈਸਾਈ ਹੂੰ। ਜਿੰਨੇ ਵੀ ਪਾਰਸੀ ਵਗੈਰਾ ਜਿੰਨੇ ਵੀ ਰਹਿੰਦੇ ਹਾਂ, ਉਹ ਵੇਲਾ ਸਹੀ ਸੀ ਜਾਂ ਹੋਣ ਵਾਲਾ ਵੇਲਾ ਠੀਕ ਹੈ? ਉਸ ਵਕਤ ਸਲੂਕ ਲੋਕਾਂ ਦਾ ਜ਼ਿਆਦਾ ਸੀ। ਹੂੰ ਇਹ ਹੁਣ ਲੋਕ ਜਿਹੜੇ ਨੇ ਬੇਈਮਾਨ ਜ਼ਿਆਦਾ ਨੇ। ਹੂੰ ਉਹ ਲੋਕ ਉਸ ਵੇਲੇ ਇੰਨੇ ਬੇਈਮਾਨ ਨਹੀਂ ਸਨ। ਹੂੰ ਕਿਸੇ ਬੰਦੇ ਨੂੰ ਜਾਂ ਕੋਈ ਫਾਇਜ਼ ਕੋਈ ਕੰਡਾ ਕੱਢਦਾ ਸੀ ਨਾ, ਤੇ ਉਹਨੂੰ ਮੁੱਦਤਾਂ ਤੱਕ ਉਹਦੀ ਆਲਾ ਵੀ ਯਾਦ ਰੱਖਦੀ ਯਾਰ ਇਹਦਾ ਸਾਡਾ ਕੰਡਾ ਕੱਢਿਆ ਸੀ। ਸਾਡਾ ਸਾਡੇ ਤੇ ਦਾ ਅਹਿਸਾਨ ਵੱਡਿਆਂ ਦਾ ਅਹਿਸਾਨ। ਆ ਤੇ ਹੁਣ ਕੋਈ ਨਹੀਂ ਹੁਣ ਨਾ। ਅੱਛਾ ਹੁਣ ਤੁਹਾਨੂੰ ਇੱਕ ਥੋੜੀ ਜੀ ਗੱਲ ਹੋਰ ਪੁੱਛਦੇ ਆ ਜੀ। ਇਹ ਪਿੰਡ ਦੇ ਜਿਹੜੇ ਮਸ਼ਹੂਰ ਸਿੱਖ ਸਨ ਉਹਨਾਂ ਦੇ ਨਾਂ ਤੇ ਇੱਥੋਂ ਦੇ ਬੰਦੇ ਜਿਹੜੇ ਇੱਥੋਂ ਦੇ ਰਹਿਤਲ ਸੀ ਉਹ ਲੈਂਦੇ ਹੀ ਰਹੇ ਹੋਣਗੇ। ਆਹੋ ਉਹ ਕਿਹੜੇ ਕਿਹੜੇ ਬੰਦਿਆਂ ਦੇ ਕਿਹੜੇ ਕਿਹੜੇ ਸਿੱਖਾਂ ਦੇ ਨਾਮ ਲੈਂਦੇ ਰਹੇ? ਇੱਕ ਤੇ ਇਹਦਾ ਲੈਂਦੇ ਸੀ ਭੋਲਾ ਸਿੰਘ ਦਾ, ਅੱਛਾ ਜੀ ਗੋਪੀ ਚੰਦ ਦਾ, ਅੱਛਾ ਜੀ ਤੇ ਨਾਮਿਆਂ 'ਚ ਵੀ ਹੈ ਸੀ ਪਾਲਾ ਸਿੰਘ ਵੀ ਹੁੰਦਾ ਸੀ। ਪਾਲਾ ਸਿੰਘ ਨਾਮ? ਹਾਂ। ਠੀਕ ਠੀਕ ਠੀਕ। ਤੇ ਆਹ ਡੇਰਾ ਸੀ ਉਹਦਾ, ਪਾਲਾ ਸਿੰਘ ਨਾਮ ਇਹਦਾ? ਕਿਹੜਾ? ਅੱਛਾ ਉਹ ਜਿਹੜਾ ਆ ਬਿਲਕੁਲ ਜੀ ਆ ਸਾਹਮਣੇ ਹੈ ਜੀ। ਸਾਹਮਣੇ ਉਹ ਉੱਥੇ ਉਹਦਾ ਬਿਲਕੁਲ। ਉਹਦਾ ਛਾਵਾਂ ਵਾਲਾ ਡੇਰਾ ਹਾਂ ਉਹ ਇਹ ਨਹਿਰੋਂ- ਕਹ ਲਓ ਕਿ ਪਿੰਡ ਦੇ ਲਹਿੰਦੇ ਬੰਨੇ। ਨਹਿਰੋਂ ਪਾਸ। ਹਾਂ ਨਾਰੰਗ ਹਾਂ। ਹਾਂਜੀ ਉਹ ਕੀ ਉਹ ਮਸ਼ਹੂਰ ਕੀ ਸੀ ਉਹਨਾਂ ਦਾ ਜੀ? ਉਹ ਕਿਤੇ ਜਿਵੇਂ ਰਸਾਗੀ ਨੇ ਜਿਵੇਂ ਚੋਰਾਂ ਦੇ ਰਸਾਗੀ ਸੀ ਅੱਛਾ ਉਹ। ਅੱਛਾ 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 ਤੇ ਦੂਜਾ ਇਹ ਸੀ ਵੀ ਅਸੂਲਾਂ ਵਾਲਾ ਸੀ ਉਹ। ਅੱਛਾ ਇਹ ਕੋਈ ਪਤਾ ਕਦੋਂ ਮਸੀਤਾਂ ਕਿੰਨੀਆਂ ਸੀ ਜਦੋਂ ਪਿੰਡ 'ਚ ਆਏ ਆ ਤੁਸੀਂ? ਸਾਡੇ ਪਿੰਡ 'ਚ ਉਦੋਂ ਮਸੀਤਾਂ ਸਭ ਤੋਂ ਵੱਡੀ ਮਸੀਤ ਤੇ ਉਹ ਸੀ ਕਿਹੜੀ? ਜਿਹੜੀ ਉਹ ਚੀਮਾ ਦੇ ਘਰ ਕੋਲ। ਅੱਛਾ 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 ਵੱਡੇ ਮਨਾਰ ਵਾਲੀ? ਉਹ ਵੱਡੀ ਮਨਾਰ ਵਾਲੀ ਅੱਛਾ ਇੱਕ ਉਹ ਉਹਦੇ ਵਿੱਚ ਕੋਈ ਹੈ ਸੀ? ਪਹਿਲੀ ਮਸਜਿਦ ਹਾਂ ਕੋਈ ਹੈ ਸੀ। ਤੇ ਹੋਰ ਸਕਾਵੇ ਕਿਹੜੀ ਹੈ ਮਸੀਤ ਸੀ? ਕੋਈ ਹੈ ਸੀ। ਤੇ ਉਸ ਤੋਂ ਬਾਅਦ ਮੋਚੀਆਂ ਵਾਲੀ ਮਸਜਿਦ ਹੈ ਸੀ। ਅੱਛਾ ਅੱਛਾ ਮੋਚੀਆਂ ਵਾਲੀ ਮਸਜਿਦ। ਹਾਂ ਮੋਚੀਆਂ ਵਾਲੀ ਮਸਜਿਦ ਹੈ ਸੀ। ਹੂੰ ਤੇ ਇਹ ਲਾਲ ਖਾਨ ਵਾਲੀ ਮਸਜਿਦ ਚ ਬਾਅਦ ਚ ਬਣਾਈਆਂ ਨਾ। ਅੱਛਾ ਜੀ ਖਾਦਮ ਵਾਲੀ ਮਸਜਿਦ? ਉਹ ਖਾਦਮ ਲਾਲ ਖਾਨ ਵਾਲੀ ਉਹ ਅੱਛਾ ਅੱਛਾ ਉਹ ਬਾਅਦ 'ਚ ਬਣੀ। ਬਾਬੇ ਗੁਰਦੁਆਰੇ ਕਿੰਨੇ ਹਾਂ ਜੋ ਤੁਸੀਂ ਆਏ? ਹਾਂ ਗੁਰਦੁਆਰਾ ਦੇ ਹੋਲੇ ਕੋਈ ਸੀ ਅੰਦਰ ਵਾਲਾ ਮੇਨ ਬਾਜ਼ਾਰ ਚ ਜਿਹੜਾ? ਮੇਨ ਬਾਜ਼ਾਰ ਚ ਉਹੀ। ਇਹ ਵੈਸੇ ਤਿੰਨ ਦੱਸੇ ਜਾਂਦੇ ਆ। ਇੱਕ ਉਹ ਇੱਕ ਜਿੱਧਰ ਗੁਰਦੁਆਰਾ ਆਪਣਾ ਉਹ ਵੀ ਗੁਰਦੁਆਰਾ ਚੌਕ ਵੱਜਦਾ ਰਿਹਾ। ਆਹੋ ਹਾਂ ਹੁਣ ਯਾਦ ਆ ਗਿਆ। ਆਪਣਾ ਜਿੱਥੇ ਕਰਕੇ ਮਹਿਰ ਹਸਨ ਕੇ ਮਹਿਰ ਹਸਨ ਕੇ ਨਹੀਂ ਮਹਿਰ ਹਸਨ ਕੇ ਤੋਂ ਅੱਗੇ ਚੜਾਵਾ ਹਾਂ ਹਾਂ ਕਿਸੇ ਦੁਕਾਨਾਂ ਤੇ ਕੋਨਾ ਜਿਸ ਪੇਟੀਆਂ ਪੂਟੀਆਂ ਬਣਦੀਆਂ। ਜੀ 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 ਜੋ ਜਿਹੜਾ ਬੋਰਡ ਦੇਖੋ। ਹਾਂ ਉਹ ਵੀ ਗੁਰਦੁਆਰਾ ਵਾਜਦਾ ਸੀ। ਠੀਕ। ਹੁਣ ਮੈਨੂੰ ਇਹ ਦੱਸਿਓ ਕਿ ਮਸੀਤਾਂ ਤੇ ਚਲੋ ਦੋ ਤਿੰਨ ਹੈ ਸੀ ਉਦੋਂ, ਹਾਂਜੀ ਤੇ ਇਹ ਉਹ ਜਦੋਂ ਆਪਣਾ ਲੋਕ ਗਏ ਨੇ ਫੇਮਸ ਬੰਦਿਆਂ ਦੇ ਨਾਂ ਸੀ, ਕੋਈ ਐਵੇਂ ਦਾ ਵੀ ਹੈ ਸੀ ਕਿ ਜਿਹੜਾ ਜਿਹਨੇ ਕੋਈ ਸੁਣਿਆ ਟਵਾਣੀ ਮਾਰੀ ਸੀ ਜੇ ਕੋ ਟ੍ਰੇਨ ਦੇ ਵਿੱਚ ਉਹ ਹੋਇਆ ਸੀ? ਉਹ ਤੇ ਸਿੱਖ ਸੀ ਕੋ ਮੁੰਡਾ ਹੀ ਸੀ। ਹਾਂ ਕੀ ਨਾਂ ਸੀ ਉਹਦਾ ਕੋਈ? ਹਮ, ਜੰਗੀਰ ਤਾਂ ਨਹੀਂ ਕੋਈ? ਆ ਜੰਗੀਰੂ
ਜੰਗੀਰੂ ਉਹਦਾ ਨਾਮ। ਉਹਦਾ ਡੇਰਾ ਕਿਹੜਾ ਜੀ ਇੱਥੇ ਭਾਈ? ਉਹ ਕਿਸੇ ਸਿੱਖ ਦਾ ਪੁੱਤ ਸੀ, ਉਹਦੇ ਡੇਰੇ ਦਾ ਨਹੀਂ ਪਤਾ। ਅੱਛਾ ਅੱਛਾ। ਹਾਂ, ਤੇ ਉਹ ਭੱਜ ਕੇ ਸਹਿਆ ਫੜ ਲੈਂਦਾ ਸੀ। ਏ ਬੱਲੇ ਕੋਈ ਚਲਦੀ ਜਾਂਦੀ ਗੱਡੀ ਤੇ ਚੜ ਜਾਂਦਾ ਸੀ ਤੇ ਇੰਨੀ ਦੌੜ ਸੀ ਬਾਬਾ? ਚੱਲਦੀ ਜਾਂਦੀ ਤੋਂ ਉਤਰ ਜਾਂਦਾ ਸੀ। ਤੁਹਾਡੀ ਮਾਂ ਉਹ ਬਹੁਤ ਦੌੜ ਉਹਦੀ ਤੇਜ਼। ਜੰਗੀਰ ਬੜਾ ਫੇਮਸ ਆਜ ਬੰਦਾ ਰਿਹਾ। ਬੜਾ ਤੇਜ਼ ਸੀ। ਅੱਛਾ, ਉਹਦਾ ਡੇਰਾ ਦੱਸਦੇ ਜਾਂ ਕਰਨਾਲੀਆਂ ਵਾਲਾ ਜੰਗੀਰੇ ਦਾ ਡੇਰਾ ਸੀ? ਹੋ ਸਕਦਾ ਹੋਵੇ। ਹਾਂ, ਇੱਕ ਦੋ ਬੰਦਿਆਂ ਅਗਲੇ ਕੋ ਵੀ ਮੈਂ ਸੁਣੀ ਗੱਲ। ਤੇ ਉਹ ਕੋਈ ਨਿਸ਼ਾਨ ਸਿੰਘ ਵੀ ਆ ਸੀ ਕਹਿੰਦੇ, ਕੋਈ ਐਸਾ ਵੀ ਹੈ ਸੀ ਜਿਹਨੇ ਅਜ਼ਾਨ ਦਵਾਈ ਮੁਸਲਮਾਨਾਂ ਦੀ ਪਹਿਲੀ ਵਾਰੀ? ਨਹੀਂ, ਮੇਰੇ ਜ਼ਿਹਨ ਚ ਕੋਈ ਨਹੀਂ। ਅੱਛਾ ਅੱਛਾ। ਤੂੰ ਕਿਸੇ ਨੂੰ ਬਾਅਦ ਚ ਨਾਮ ਵੀ ਲੱਭਿਆ ਇੱਥੋਂ ਆਪਣੇ ਪਿੰਡ ਚੋਂ, ਜਾਂ ਉਹ ਦੱਬਿਆ ਹੋਇਆ ਖਜ਼ਾਨਾ ਕਿਸੇ ਨੂੰ? ਉਹ ਜਿੱਥੇ ਕਰਕੇ ਉਹ ਪੁੱਲ ਨਹੀਂ ਆਪਣਾ, ਹਾਂ ਜਿੱਥੇ ਮੰਡੀ ਲੱਗਦੀ ਆ, ਜੀ 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 ਜੀ। ਇਹਦੇ ਲਾਗੇ ਉਹਲੇ ਮੇਰੇ ਬੋਰ ਸੀ ਅੱਛਾ ਤੇ ਅੱਛਾ ਉੱਚਾ ਜਿਹਾ ਧੜਾ ਜਿਹਾ ਸੀ। ਅੱਛਾ ਇਹ ਵਾਇਆ ਸੀ ਫਤਿਹ ਮੁਹੰਮਦ ਰਾਈ ਨੇ। ਅੱਛਾ ਅੱਛਾ। ਉਹਨੂੰ ਬਹੁਨੇ ਕੋ ਸੰਦੂਕ ਦਾ ਲੱਭਾ ਸੀ, ਉਹਦੇ ਚ ਕੁਛ ਕੁਝ ਦੱਸਦੇ ਹੈ। ਬੰਦੇ ਬੰਦੇ ਨਾਲ ਅੜ ਗਿਆ ਥੱਲੇ, ਮਤਲਬ ਮਿੱਟੀ ਪੜੇ ਨੇ। ਤੇ ਇਹ ਤੁਸੀਂ ਆਪਣੀਆਂ ਅੱਖਾਂ ਨਾਲ ਜਾਂ ਗੱਲ ਹਕੀਕਤ ਹੈ ਜਾਂ ਇਹ ਸੁਣੀ? ਨਹੀਂ, ਗੱਲ ਹਕੀਕਤ ਹੈ, ਸੁਣੀ ਹੈ, ਲੇਕਿਨ ਹਕੀਕਤ ਸੀ, ਅੱਛਾ ਕਿਉਂਕਿ ਫਿਰ ਉਹਨੇ ਪੈਲੀ ਛੜੇ ਲੋਕਾਂ ਕੋਲ ਲੈਣੀ ਸ਼ੁਰੂ ਕਰ ਦਿੱਤੀ। ਅੱਛਾ ਅੱਛਾ ਅੱਛਾ, ਇਹ ਤਾਂ ਪਤਾ ਲੱਗ ਚਲੋ ਗਿਆ। ਵੇਖੋ ਹੁਣ ਤੇ ਬੜੀਆਂ ਚੀਜ਼ਾਂ ਨੇ। ਤੇ ਅੱਛਾ ਬਜ਼ੁਰਗੋ, ਬਸ ਜੀ। ਅੱਛਾ ਬਜ਼ੁਰਗੋ, ਆਖਰ ਤਾਂ ਮੈਂ ਬਸ ਇੱਕ ਦੋ ਤੁਹਾਡੇ ਨਾਲ ਗੱਲ ਕਰਨੀ। ਕਿਆ ਜਿਹੜੇ ਮਕਸਦ ਵਾਸਤੇ ਕਾਇਦਨ ਰਹਿਮਤੁल्लाह ਜਾਂ ਹੋਰ ਵੀ ਜਿੰਨੇ ਵੀ ਉਸ ਟਾਈਮ ਪੋਲਿਟਿਕਸ ਹੈ, ਜਿੰਨੇ ਵੀ ਆ, ਜਿਨ੍ਹਾਂ ਨੇ ਜਿਹੜੇ ਮਕਸਦ ਵਾਸਤੇ ਪਾਕਿਸਤਾਨ ਆਜ਼ਾਦ ਕਰਵਾਇਆ, ਇੰਨੀ ਵੱਡ ਟੋਕ ਹੋਈ, ਦੋਨਾਂ ਸਾਈਡਾਂ ਤੇ ਬਹੁਤ ਜ਼ਿਆਦਾ ਜ਼ੁਲਮ ਹੋਏ, ਤੁਹਾਨੂੰ ਪਤਾ ਹੀ ਪੰਜਾਬ ਵੰਡਿਆ ਗਿਆ, ਸਾਰਾ ਪੰਜਾਬ ਵੰਡੀਚਾ, ਧੀਆਂ ਭੈਣਾਂ ਲੋਕਾਂ ਦੀਆਂ ਗਵਾਚ ਗਈਆਂ, ਮਰ ਗਈਆਂ ਖੂਹਾਂ 'ਚ। ਕੀ ਤੁਹਾਡਾ ਤਾਂ ਅੱਖਾਂ ਸਾਰਾ ਕੁਝ ਆਇਆ ਤੇ ਸੁਣਿਆ ਨਾ, ਤੁਹਾਡੇ ਵੇਖਿਆ ਹੋਇਆ ਨਾ, ਕਿ ਜਿਹੜੇ ਮਕਸਦ ਵਾਸਤੇ ਇਹਨਾਂ ਕੁਝ ਕਰਾਇਆ, ਉਹ ਸਾਡਾ ਮਕਸਦ ਪੂਰਾ ਹੋਇਆ ਜਾਂ ਨਹੀਂ ਹੋਇਆ? ਨਹੀਂ ਹੋਇਆ। ਕਿਵੇਂ ਕਰਕੇ? ਥੋੜਾ ਕੁਝ ਦੱਸੋ। ਉਹ ਇਸ ਕਰਕੇ ਨਹੀਂ ਹੋਇਆ ਵੀ ਲੋਕ ਜਿਹੜੇ ਨੇ ਨਾ ਉਹ ਚੰਗੇ ਨਹੀਂ, ਬੇਈਮਾਨ ਨੇ। ਮਕਸਦ ਕਿਹੜੇ ਵਾਸਤੇ ਕੀਤਾ ਇਮਾਨਦਾਰ ਸੀ? ਨਹੀਂ, ਮਕਸਦ ਤੇ ਅਸੀਂ ਵੀ ਇੱਕ ਮੁਸਲਮਾਨਾਂ ਦਾ ਹੋਏਗਾ, ਜਿਵੇਂ ਲਾ ਇਲਾਹਾ ਇল্লাল্লাহ ਮੁਹੰਮਦ ਰਸੂਲੁल्लाह ਹੀ ਕਹਿੰਦੇ ਆ ਸਾਰੇ। ਪਾਕਿਸਤਾਨ ਦਾ ਮਤਲਬ ਕੀ ਇਲਾਜ ਤੇ ਸਾਰੇ ਯਾਨੀ ਇਸਲਾਮੀ ਕਾਨੂੰਨ ਹੋਏਗਾ, ਇਸਲਾਮ ਇੱਥੇ ਨਾਫਜ਼ ਹੋਏਗਾ, ਨਾਫਜ਼ ਹੋਏਗਾ, ਰਵਾਦਾਰੀ ਨਾਲ ਅਮਾਨਤ ਤਲਦੇ ਨਾ ਰਵਾਂਗੇ। ਇੱਕ ਨਹੀਂ, ਇਹ ਲੋਕ ਜਿਹੜੇ ਨੇ ਨਾ ਇਹ ਇੱਕ ਦੂਜੇ ਨੂੰ ਬਸ ਫਿਰ ਸਾਡੇ ਪਿੰਡ 'ਚ ਇਹ ਬੜਾ ਫਸਟ ਕਲਾਸ ਕੰਮ ਆ। ਅੱਛਾ ਤੇ ਸਵਾਏ ਚੰਦ ਘਰ ਐਸੇ ਹਨ ਜਿਨ੍ਹਾਂ ਦੇ ਕੋਲ ਕੋਈ 4 ਮਰਲੇ ਨੇ, ਮਿਸਾਲ ਦੇ ਖਾਲ ਖਾਂ ਕੇ ਨੇ, ਉਹਨਾਂ ਦੇ 8-9 ਮਰਬੇ ਜ਼ਮੀਨ ਆ, ਤੇ ਉਹਨਾਂ ਕੋਈ ਗਲਤ ਕੰਮ ਨਹੀਂ ਕੀਤਾ। ਤੇ ਬਾਕੀ ਸਾਡੇ ਪਿੰਡ 'ਚ ਜਿੰਨੇ ਲੋਕ ਇਹ ਥੱਲਿਓਂ ਤਾਂ ਆਏ ਨੇ ਇੱਕਦਮ, ਉਹ ਤਕਰੀਬਨ ਨਸ਼ਾ ਫਰੋਸ਼ ਨੇ। ਬਾਬਾ ਇਹ ਵੀ ਗੱਲ ਹੈ। ਚਲੋ ਜੀ, ਤੁਸੀਂ ਇੰਜ ਕਰ ਲੈਂਦੇ ਆ ਕਿ ਇਹ ਜਦੋਂ ਤੁਸੀਂ ਪਿੰਡ ਦੀ ਆਪਾਂ ਗੱਲ ਕਰਦੇ ਆ ਪੁਰਾਣੀ, ਕਿ ਇਹ ਤੁਸੀਂ ਆਪਣਾ ਤਾਲੀਮ ਜਿਹੜੀ ਸੀ ਤੁਹਾਡੀ, ਉਹ ਤੁਸੀਂ ਆਪਣੇ ਪਿੰਡ 'ਚ ਹੀ ਹਾਸਲ ਕੀਤੀ, ਜਿਹੜੀ ਇਸ ਕਾਲੋ ਕੀਤੀ? 5ਵੀਂ ਤੱਕ ਮੈਂ ਇੱਥੇ ਪੜ੍ਹਿਆ। ਅੱਛਾ, ਜੋ 5ਵੀਂ ਦਾ ਸਕੂਲ ਕਿਹੜਾ ਸੀ? ਸਕੂਲ ਜਿੱਥੇ ਕੁੜੀਆਂ ਦਾ ਸਕੂਲ ਉਰਲਾ, ਅੱਛਾ ਜੀ, ਇਹ ਸੀ 47 ਤੋਂ ਪਹਿਲਾਂ ਵਾਲਾ? ਹਾਂਜੀ। ਤੇ ਇਸ ਤੋਂ ਬਾਅਦ ਫਿਰ ਜਿਹੜਾ ਉਹ ਬਾਅਦ ਹੁਣ ਸਕੂਲ ਬੁਨਿਆਰਾ ਬਣਿਆ, ਹਾਂਜੀ, ਇਹ ਸਾਡੇ ਇੱਕ ਤਹਿਸੀਲਦਾਰ ਲਗਾ ਇੱਥੇ ਆਣ ਕੇ, ਰਿਸ਼ਤੇਦਾਰ ਸੀ ਸਾਡਾ, ਆਜ਼ਾਦ ਸ਼ਾਹ ਦਾ ਨਾਮ ਸੀ। ਉਹਨੇ ਆਣ ਕੇ ਫਿਰ ਉਹਦੀ ਬੇਸ ਬਸ ਰੱਖੀ ਤੇ ਉਹਨੇ ਫਿਰ ਬਣਾਉਣਾ ਸੀ। ਅੱਛਾ ਅੱਛਾ। ਤੇ ਇਹ ਆਪਣਾ ਜਿਹੜੇ ਸਕੂਲ 'ਚ ਤੁਸੀਂ ਪੜ੍ਹੇ, ਤੁਸੀਂ ਕਿੰਨੀ ਤਾਲੀਮ ਆ? ਤੁਹਾਡੀ ਤਾਲੀਮ ਕਿੰਨੀ ਹੈ ਜੀ? ਮੈਂ ਐਫਏ ਕੀਤਾ ਸੀ ਸਨਬਾੜ 'ਚ। ਸਨਬਾੜ ਦੇ ਵਿੱਚ? ਬੜੀ ਗੱਲ ਹੈ। ਤੇ ਤੁਸੀਂ ਪਤਾ ਲੱਗਾ ਆਪਣਾ ਚੇਅਰਮੈਨ ਵੀ ਰਹੇ ਹੋ ਤਾਂ? ਬਿਲਕੁਲ 86 'ਚ ਜਿਆਰ ਦੂਸਰੇ ਦੌਰ 'ਚ। ਅੱਛਾ ਅੱਛਾ ਅੱਛਾ। ਤੇ ਭਲਵਾਨੀ ਵੀ ਕੀਤੀ ਹੈ? ਭਲਵਾਨੀ ਮੈਂ ਕਬੱਡੀ ਵੀ ਖੇਲਦੇ ਰਹੇ? 58 ਤੋਂ ਲਾ ਕੇ ਹਾਂਜੀ ਤੇ 69-70 ਤੱਕ ਪੂਰੇ ਜ਼ਿਲ੍ਹੇ ਦਾ ਕਪਤਾਨ ਸਾਂ। ਜ਼ਿਲ੍ਹੇ ਪੂਰੇ ਦਾ? ਪੂਰੇ ਜ਼ਿਲ੍ਹੇ ਦਾ ਗ੍ਰੇਟ ਕਪਤਾਨ ਸੀ ਕਬੱਡੀ ਦਾ। ਅੱਛਾ। ਹਾਂ, ਨਹੀਂ ਤੇ ਹੁਣ ਇਹ ਹੈ ਵੀ ਕੋਈ ਮੁੰਡਾ ਕਪਤਾਨ ਬਣਦਾ ਹੈ ਨਾ, ਤੇ 2 ਸਾਲ ਨਹੀਂ ਕਰਦੇ ਉਤੋਂ ਮੁੰਡਾ ਚੰਗਾ ਆ ਜਾਂਦਾ। ਜੀ ਜੀ। ਉਹ ਆਂਦੇ ਮੈਂ 12 ਸਾਲ, ਮੈਂ 12-13 ਸਾਲ ਮੁੰਡੇ ਉਤੋਂ ਕੋਈ ਨਹੀਂ ਆਉਣ ਦਿੱਤਾ। ਬਾਅਦ ਦਮਦਾ ਤੇ ਕੁੱਥੇ 1-2 ਆਣ ਕੇ ਬਣੇ ਉਮੀਦਵਾਰ, ਉਹਨਾਂ ਨੂੰ ਦੂਜੀ ਟੀਮ ਨਾਲ ਖਿਲਾਰ ਕੇ ਉਹਨਾਂ ਨੇ ਖੇਡ ਕੇ ਉਹਨਾਂ ਨੂੰ ਫੜਿਆ ਵੀ ਤੇ ਛੱਡਿਆ, ਨਿਕਲਿਆ ਵੀ। ਉਹਨਾਂ ਆਪਣੇ ਮੂੰਹ ਨਾਲ ਆਖਿਆ ਵੀ ਨਹੀਂ ਤੂੰ ਹੀ ਠੀਕ। ਅੱਛਾ, ਉਹ ਤੁਹਾਡੇ ਦੌਰ 'ਚ ਕਿਹੜੇ ਕਿਹੜੇ ਭਲਵਾਨ ਸੀ ਜਿਹੜੇ ਇੱਥੋਂ ਨੇੜੇ, ਝਾਮਕੇ ਹੋ ਗਿਆ ਜਾਂ ਜੰਡਿਆਲਾ ਜਾਂ ਚੱਬਰ ਵਰਨ? ਜੇ ਕਬੱਡੀ ਖੇਡ ਸਾਰੀ ਦੁਨੀਆ ਖੇਡਦੀ ਆ, ਹਾਂ, ਲੇਕਿਨ ਨਾਲ ਜਿਹੜੇ ਬੰਦੇ ਨੇ ਨਾ ਉਹ ਕਿੰਨੇ? ਉਹ ਥੋੜੇ ਹੁੰਦੇ ਨੇ। ਅੱਛਾ, ਸਮਝਦੇ ਹੋ? ਜ਼ਿਆਦਾ ਤੇ ਸਾਡੇ ਉਹ ਵੇਲੇ ਇੱਥੇ ਮੈਂ ਚੰਗਾ ਸਾਂ, ਅੱਛਾ ਜੀ, ਕੁਰਲਕਾਂ 'ਚ ਬੀਬਾ ਚੰਗਾ ਸੀ, ਅੱਛਾ ਜੀ। ਸਪੋਰਟਸ ਦੇ ਡੇਰੇ ਤੇ ਇੱਕ ਮੁੰਡਾ ਸਦੀਕ ਸੀ, ਉਹ ਚੰਗਾ ਸੀ। ਸਦੀਕ ਕੌਣ ਸੀ? ਬੀਬਾ ਕੌਣ ਸੀ ਕੁਰਲਕਿਆਂ ਦਾ? ਬੀਬਾ ਰਾਜਪੂਤ ਸੀ, ਅੱਛਾ ਅੱਛਾ ਸਦੀਕ ਜਿਹੜਾ ਸੀ ਉਹ ਰਾਈ ਸੀ। ਅੱਛਾ। ਤੇ ਆਮੀ ਦੋਸੀ ਆ ਤੇ ਨਿਕਾ ਜਿਹਾ ਸੀ, ਲੇਕਿਨ ਜਾਫੀ ਕਿ ਸਾਈ ਸੀ? ਜਾਫੀ ਸੀ। ਤੁਸੀਂ ਸਾਈ ਸੀ ਕਿ ਜਾਫੀ? ਨਹੀਂ, ਮੈਂ ਸਾਈ ਸਾਂ। ਅੱਛਾ ਅੱਛਾ, ਸਾਈ ਸੀ। ਮੈਂ ਸਰ ਵੱਡੀ ਪਾਉਂਦਾ ਸਾਂ। ਅੱਛਾ ਅੱਛਾ। ਇਹ ਸਕੂਲ ਲੈਵਲ ਤੇ ਹੁੰਦਾ ਸੀ ਉਦੋਂ ਮੈਚ? ਸਕੂਲ ਲੈਵਲ ਤੇ ਖੇਡਿਆ, ਫਿਰ ਕਾਲਜ ਲੈਵਲ ਤੇ ਖੇਡਿਆ, ਫਿਰ ਉਸ ਤੋਂ ਬਾਅਦ ਜ਼ਿਲ੍ਹੇ ਦਾ ਵੀ ਖੇਡਿਆ। ਫਿਰ ਬਾਕੀ ਜਿਹੜੀ ਤਾਲੀਮ 5 ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਥਾਂ ਤੇ ਹਾਸਲ ਕੀਤੀ ਹੈ ਜੀ? 12
ਮੈਂ ਮੈਟ੍ਰਿਕ 9 ਜਮਾਤਾਂ ਜਿਹੜੀਆਂ ਫਰੂਕਾਬਾਦ ਕੀਤੀਆਂ ਨੇ। ਅੱਛਾ ਜੀ, ਮੈਟ੍ਰਿਕ ਮੈਂ ਲਿਆ ਕੇ ਸਕੂਲੇ ਕੀਤੀ ਜਾ ਕੇ। ਅੱਛਾ ਅੱਛਾ, ਪੁਰਾਣਾ ਸਕੂਲ ਆ ਫਿਰ ਲਿਆ ਕੇ ਸ਼ੁਰੂ ਸ਼ੇਖੂਪੁਰੇ ਜਾ ਕੇ। ਅੱਛਾ ਮਜੀਦ ਸ਼ਾਹ ਮਾਸਟਰ ਹੁੰਦਾ ਸੀ, ਬਹੁਤ ਲਾਇਕ ਆਦਮੀ ਸੀ ਅੱਛਾ ਅੱਛਾ, ਤੇ ਅੱਛਾ ਬੰਦਾ ਸੀ। ਠੀਕ ਜੰਡਿਆਲੇ ਵਾਲਾ ਸਕੂਲ ਉਹਨੇ ਬਣਾਇਆ, ਅੱਛਾ ਜੀ, ਖਾਨਗਾਹ ਡੋਗਰਾ ਵਾਲਾ ਸਕੂਲ ਉਹਨੇ ਬਣਾਇਆ, ਠੀਕ। ਤਾਰਕ ਸਕੂਲ ਉਹਨੇ ਬਣਾਇਆ, ਲਿਆਕਤ ਸਕੂਲ ਉਹਨੇ ਬਣਾਇਆ। ਉਹ ਜਿਹੜੇ ਕੱਚੇ ਸਨ ਤੇ ਪੱਕੇ ਮਕਾਨ ਹੈ, ਬਿਲਡਿੰਗਾਂ ਬਣਾ ਕੇ ਫਸਟ ਕਲਾਸ ਕਰਕੇ ਤੇ ਫਿਰ ਜਿੱਥੇ ਉਹਨੇ ਪੜਾਇਆ ਉੱਥੇ ਦਾ ਰਿਜ਼ਲਟ ਇਸ ਤਰ੍ਹਾਂ ਦਾ ਲਿਆਉਂਦਾ ਸੀ ਉਹ ਵੀ ਦੱਸ ਦਿੰਦਾ ਸੀ ਵੀ ਜਿਹੜੇ 1 ਮਹੀਨਾ ਰਹਿ ਜਾਂਦਾ ਸੀ ਤੇ ਬਾਅਦ ਸਾਰਾ ਕੁਝ ਟੈਸਟ ਲੈਂਦਾ ਸੀ। ਟੈਸਟ ਲੈ ਕੇ ਦੱਸਦਾ ਸੀ ਵੀ ਆਹ ਜਿਹੜੇ ਬੰਦੇ ਨੇ ਨਾ, ਇਹਨਾਂ 'ਚ ਆ 1 ਜਾਂ 2 ਬੰਦੇ ਨੇ, ਇਹਨਾਂ 'ਚੋਂ ਦਾ ਕਿਸੇ ਦਾ ਲੱਗ ਗਿਆ ਤੇ ਮੈਨੂੰ ਨਹੀਂ ਪਤਾ, ਬਾਕੀ ਜਿਹੜਾ ਫੇਲ ਹੋ ਜਾਏ ਮੇਰੇ ਗੱਲ 'ਚ ਜਿਹੜਾ ਪਾ ਲਿਆ ਜਾਵੇ। ਠੀਕ। ਬਾਬਾ ਜੀ ਤੁਹਾਡੇ ਜਿਹੜੇ ਪਿੰਡ ਰਹਿੰਦੇ ਹਨ ਸਿੱਖ, ਉਹਨਾਂ ਦੀ ਬਰਾਦਰੀ ਕਿਹੜੀ ਸੀ ਪਤਾ ਜੀ? ਉੱਥੇ ਪਿਛਾ ਉੱਥੋਂ ਵਾਲੇ ਇਹ ਨਹੀਂ ਪਤਾ, ਮੈਂ ਝੂਠ ਪਤਾ। ਮਾਰ ਗਿਆ। ਜੱਟ ਸਿੱਖੀ ਫੇਮਸ ਸੀ ਜ਼ਿਆਦਾ। ਵਾਹ, ਮੈਂ ਸ਼ਾਇਦ ਪਤਾ ਵਾਹ। ਵੀ। ਤੇ ਅੱਛਾ ਬਜ਼ੁਰਗੋ 47 ਤੋਂ ਬਾਅਦ ਜਦੋਂ ਤੁਸੀਂ ਇੱਥੇ ਤੁਹਾਡੇ ਦਿਲ 'ਚ ਨਹੀਂ ਕਦੀ ਆਈ, ਤੁਹਾਡੇ ਦਿਲ ਕਹਿੰਦੇ ਆਪਣਾ ਜੰਮਣ ਭਾਵੇਂ ਪਿੰਡ ਵੇਖਣ ਲਈ ਪਿਛਲਾ ਆਉਂਦੀ ਹੈ ਕਿਸੇ ਵੇਲੇ, ਲੇਕਿਨ ਜਾਣ ਦਾ ਜ਼ਰੀਆ ਕੋਈ ਨਹੀਂ, ਇੰਨਾ ਫੋਰਸਸ ਨਹੀਂ ਹੈਗਾ। ਉਂਝ ਦਿਲ ਕਰਦਾ ਕਿ ਮੈਂ ਜਾਵਾਂ? ਦਿਲ ਤੇ ਕਰਦਾ ਵੀ ਚਲੋ ਵੇਖ ਕੇ ਆਈਏ ਇੱਕ ਦੋ, ਕਿਉਂਕਿ ਸਾਰੇ ਮਕਾਨਾਂ ਦਾ ਪਤਾ ਹੈ, ਹਾਂ ਸਕੂਲ ਦਾ ਪਤਾ ਹੈ, ਹਾਂ। ਕਚਹਿਰੀ ਦਾ ਪਤਾ ਹੈ ਸਾਰਾ। ਬਾਬਾ ਜੀ ਸਾਡੀ ਆਉਣ ਵਾਲੀ ਜਨਰੇਸ਼ਨ ਨਵੀਂ ਜਿਹੜੀ ਮੌਜੂਦਾ ਹੈ ਜਾਂ ਜਿਹੜੀ ਆਣੀ ਬਾਅਦ 'ਚ, ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੋ ਤੁਸੀਂ? ਬਸ ਅੱਛਾ ਕੋਈ ਅੱਛਾ ਜੇ ਪੈਗਾਮ, ਬਜ਼ੁਰਗ ਕੋਈ ਗੱਲ ਕੋਈ ਸਾਨੂੰ ਹਾਂ। ਕਰ ਲੋ ਕਿ ਸਾਨੂੰ ਸਿਖਾਓ ਗੱਲ ਅੱਛਾ ਕਰਨਾ। ਪ੍ਰੋਗਰਾਮ ਇਹ ਆ ਹੂੰ ਕਿ ਜਿਹਦੇ ਨਾਲ ਵਾਅਦਾ ਕਰੋ ਪੂਰਾ ਕਰੋ, ਹੂੰ ਇਮਾਨਦਾਰੀ ਨਾਲ ਝੂਠ ਨਾ ਮਾਰੋ। ਅਗਰ ਤੁਹਾਡੀ ਨੀਅਤ ਸਹੀ ਹੈ ਬਿਲਕੁਲ। ਤੇ ਤੁਹਾਨੂੰ ਕੋਈ ਖਤਰਾ ਨਹੀਂ। ਕੋਈ ਖਤਰਾ ਨਹੀਂ। ਜੇ ਤੁਹਾਡੀ ਨੀਅਤ 'ਚ ਫਜ਼ੂਲ ਹੈ ਤੇ ਫਿਰ ਅੱਲਾ ਹੀ ਅੱਲਾ। ਚਲੋ ਬਜ਼ੁਰਗੋ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਾਨੂੰ ਆਪਣੀ ਸਟੋਰੀ ਸੁਣਾਈ 1947 ਤੋਂ ਪਹਿਲੇ ਵਾਲੀ, ਆਪਣੀ ਅੱਖਾਂ ਵੇਖੀਆਂ ਸਾਰਾ ਕੁਝ ਸਾਡੇ ਨਾਲ ਸ਼ੇਅਰ ਕੀਤਾ, ਸਾਡੀ ਆਡੀਅנס ਨਾਲ ਸ਼ੇਅਰ ਕੀਤਾ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪੈਗਾਮ ਦਿੱਤਾ। ਅੱਛਾ ਤੇ ਮੈਂ ਦੂਸਰਾ ਤੁਹਾਡਾ ਵੀ ਜ਼ਾਹਦ ਭਾਈ ਬੜਾ ਮਸ਼ਕੂਰ ਹਾਂ ਜੀ, ਤੁਸੀਂ ਸਾਡਾ ਟਾਈਮ ਕੱਢਿਆ ਤੇ ਸਾਡੇ ਨਾਲ ਤੁਸੀਂ ਬੈਠੇ, ਤੁਹਾਡਾ ਬੜੀ ਮਿਹਰਬਾਨੀ। ਨਾਜ਼ਰੀਨ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ, ਤੁਹਾਡੇ ਕੀ ਖਿਆਲਾਤ ਨੇ, ਕਿਹੜੇ ਅਸੀਂ ਮਜ਼ੀਦ ਸਵਾਲ ਹੋਰ ਬਜ਼ੁਰਗਾਂ ਨੂੰ ਕਰੀਏ, ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਸਾਨੂੰ ਕਮੈਂਟ ਦੇ ਰਾਹੀਂ ਸਾਡੇ ਦੱਸ ਸਕਦੇ ਜੇ। ਤੁਸੀਂ ਕਿਹੜਾ ਪਿੰਡ ਜਿਹੜਾ ਤੁਹਾਡਾ ਲੈਂਦੇ ਪੰਜਾਬ 'ਚ ਸਾਡੇ 'ਚ, ਜਿੱਥੇ ਤੁਹਾਡੇ ਵੱਡੇ ਗਏ, ਤੁਹਾਡਾ ਦਿਲ ਕਰਦਾ ਕਿ ਉੱਥੇ ਜਾ ਕੇ ਇੰਟਰਵਿਊ ਕਰੀਏ, ਤੁਹਾਡਾ ਪਿੰਡ ਵਿਖਾਈਏ। ਸਾਡਾ ਦੂਸਰਾ ਚੈਨਲ ਮੇਰਾ ਪੰਜਾਬੀ ਵਿਲੇਜ, ਉੱਥੇ ਅਸੀਂ ਪਿੰਡਾਂ ਦੀ ਕਵਰੇਜ ਕਰਨੇ ਆ, ਵਲੌਗ ਬਣਾਉਂਦੇ ਆ, ਯਾਨੀ 1947 ਤੋਂ ਪਹਿਲਾਂ ਵਾਲੀ ਚੀਜ਼ਾਂ ਨਿਸ਼ਾਨੀਆਂ ਜਿਹੜੀਆਂ ਕਵਰ ਕਰੀ ਦੀਆਂ ਅਸੀਂ ਉਹ, ਅਗਰ ਤੁਸੀਂ ਉਹ ਵੀ ਵੇਖਣੇ ਚਾਹੁੰਦੇ ਹੋ ਆਪਣੇ ਪਿੰਡ ਇੱਧਰ ਵਾਲੇ, ਜਾਂ ਮਜ਼ੀਦ ਅਸੀਂ ਉਹਦੇ ਵਿੱਚ ਪਿੰਡ ਨਹੀਂ ਵਿਖਾਇਆ ਅਜੇ ਤੱਕ, ਤੇ ਤੁਸੀਂ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉੱਥੇ ਜਾ ਕੇ ਤੁਹਾਡੇ ਵੱਡਿਆਂ ਦੇ ਪਿੰਡ ਵਿਖਾਈਏ, ਉੱਥੇ ਕੋਈ ਪਿੰਡ ਦਾ ਵਸਨੀਕ ਵੇਖ ਕੇ ਉਹਦੇ ਨਾਲ ਗੱਲਬਾਤ ਵੀ ਕਰਾਂਗੇ। ਤੇ ਇਸੇ ਵੀਡੀਓ ਦੇ ਵਿੱਚ ਦੂਸਰੇ ਚੈਨਲ ਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਜਿਹੜਾ ਲਿੰਕ ਦੇ ਦਾਂਗਾ, ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਵੀਂ ਥਾਂ ਤੇ ਨਵੇਂ ਜ਼ਿਲ੍ਹੇ 'ਚ। ਉਦੋਂ ਤੱਕ ਰੱਬ ਰਾਖਾ ਜੀ, ਅੱਲਾਹ ਹਾਫਿਜ਼।